ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੇ ਜਗਵੀਰ ਸਿੰਘ ਜੀ ਜੁੜਦੇ ਨੇ, ਉਹ ਆਪਾਂ ਨੂੰ ਘਰੇਲੂ ਨੁਸਖਿਆਂ ਬਾਰੇ ਗੱਲਬਾਤ ਕਰਦੇ ਨੇ, ਉਹ ਦੱਸਦੇ ਨੇ। ਮੰਗਲਵਾਰ ਨੂੰ ਪੁੱਛੇ ਗਏ ਕਾਫੀ ਨੁਸਖਿਆਂ ਦੇ ਬਾਰੇ ਜਿਹੜੀ ਆਪਾਂ ਨੂੰ ਉਹ ਜਾਣਕਾਰੀ ਦਿੰਦੇ ਆ। ਉਸ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰੀਏ, ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦਾ ਜਾਂਦੇ ਹਾਂ। ਬੀਚਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੋਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਬੀਰ ਸਿੰਘ ਜਸਵੰਤ ਕੌਰ ਅਟਵਾਲ ਯੂਨੀਵਰਸਿਟੀ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਅਤੇ ਆਓ ਜਗਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਵਰ੍ਹੇ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ। ਜਗਵੀਰ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਹੈਪੀ ਨਿਊ ਈਅਰ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਹੈਪੀ ਨਿਊ ਈਅਰ। ਸਾਰਿਆਂ ਤੋਂ ਪਹਿਲਾਂ ਪੁੱਛਦੇ, ਬੱਚਾ ਜਿਹੜਾ ਰੋਟੀ ਖਾ ਕੇ ਬਾਥਰੂਮ ਨੂੰ ਭੱਜ ਲੈਂਦਾ, ਉਹਦੇ ਵਾਸਤੇ ਤੁਸੀਂ ਆਨੇ ਦਹੀਂ ਦੇ ਵਿੱਚ ਗਾਂ ਦੇ ਦੁੱਧ ਦੀ ਇੱਥੇ ਮਿਲਦੀ ਹੈ, ਦਹੀਂ ਜਮਾ ਕੇ ਘਰ ਭਾਵੇਂ ਵਿੱਚ 2-3 ਖੰਜੂਰਾਂ ਮਿਕਸ ਕਰਕੇ ਉਹ ਖਿਲਾਇਆ ਕਰੋ ਜੀ। ਚਾਹੇ ਕੁੱਟ ਕੇ ਪਾ ਦਿਓ, ਚਾਹੇ ਕਤਰ ਕੇ ਪਾ ਦਿਓ, ਉਹ ਤੁਸੀਂ ਖਿਲਾ ਸਕਦੇ ਹੋ। ਜਾਂ ਫਿਰ ਅਨਾਰ ਉਹਨੂੰ ਜ਼ਿਆਦਾ ਦਿਆ ਕਰੋ, ਅਨਾਰ ਦਾ ਜੂਸ ਜਾਂ ਅਨਾਰ ਉਹਨੂੰ ਖਾਣੇ ਨੂੰ ਜ਼ਿਆਦਾ ਦਿਆ ਕਰੋ। ਜਾਂ ਜਿਹੜੀ ਕਾਲੀ ਮੁਸਲੀ ਹੁੰਦੀ ਹੈ ਜੀ, ਉਹ ਤੁਸੀਂ ਆਪਣੇ ਅੱਧਾ ਕੁ ਚਮਚਾ ਕਾਲੀ ਮੁਸਲੀ ਦਾ ਅੱਧਾ ਚਮਚਾ ਦਹੀਂ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਖਿਲਾ ਦੇ ਕਰੋ। ਜਾਂ ਫਿਰ ਆਪਣੇ ਸੁੱਕਾ ਧਨੀਆ ਲੈਣਾ ਹੈਗਾ 100 ਗ੍ਰਾਮ, ਕਾਲਾ ਨੂਣ ਲੈਣਾ ਹੈਗਾ 25 ਗ੍ਰਾਮ, ਚੌਥਾ ਹਿੱਸਾ ਲੈਣਾ, ਉਹ ਤੁਸੀਂ ਆਪਣੇ 1 ਚਮਚਾ ਉਹਨੂੰ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਿਲਾ ਦੇ ਕਰੋ। ਜਾਂ ਆਪਣੇ ਜਿਹੜਾ ਬੇਲਗਿਰੀ ਦਾ ਪਾਊਡਰ, ਇੱਥੇ ਬੇਲ ਪਾਊਡਰ ਲਿਖਿਆ ਹੋਊਗਾ ਉਹਦੇ ਉੱਤੇ, ਉਹ ਮਿਲ ਜਾਂਦਾ ਹੈਗਾ, ਓਨਾ ਹੀ ਉਹ ਲੈਣਾ ਹੈਗਾ ਅਤੇ ਓਨਾ ਹੀ ਵਿੱਚੋਂ ਸੁੰਡ ਲੈਣੀ ਹੈਗੀ। ਉਹ ਤੁਸੀਂ ਆਪਣੇ ਥੋੜ੍ਹੀ ਜਿਹੀ 1 ਚਮਚਾ ਦੋਏ ਮਿਕਸ ਕਰ ਲਓ। ਪਹਿਲਾਂ 1 ਚਮਚਾ ਤੁਸੀਂ ਗੁੜ ਦੇ ਵਿੱਚ ਮਿਲਾ ਕੇ, ਥੋੜ੍ਹਾ ਜਿਹਾ ਗੁੜ ਦੇ ਵਿੱਚ ਮਿਲਾ ਕੇ ਉਹਨੂੰ ਖਿਲਾ ਦੇ ਕਰੋ ਜੀ। ਅੱਗੇ ਚੱਲਦੇ ਹੈਗੇ ਜਿਹੜੇ ਗੁੰਮੀਆਂ ਜਾਂ ਕਹਿੰਦੇ ਸੀਗੇ, ਉਹ ਜੇ ਤਾਂ ਇਕੱਲੀਆਂ ਹੀ ਗੁੰਮੀਆਂ ਹੈਗੀਆਂ ਤਾਂ ਪੋਖਰ ਮੂਲ ਹੁੰਦਾ ਜੀ। ਪੋਖਰ ਮੂਲ ਲੈ ਕੇ ਵੈਸਲੀਨ ਦੇ ਵਿੱਚੋਂ ਮਿਲਾ ਕੇ, ਜਿਹੜੇ ਕਹਿੰਦੇ ਗਰਦਨ ਦੇ ਪਿੱਛੇ ਨੱਕ ਕੰਨਾਂ ਦੇ ਕੋਲ ਜੀ, ਉਹ ਤੁਸੀਂ ਉਹਨੇ ਮੱਲਮ ਜੀ ਬਣਾ ਕੇ ਉਹ ਤੁਸੀਂ ਉਹਨੇ, ਜਾਂ ਫਿਰ ਉਹਨੇ ਤੁਸੀਂ ਜਿਹੜਾ ਪਾਣ ਵਾਂਗ ਖਾਣੇ ਵਾਲਾ ਚੂਨਾ ਹੁੰਦਾ ਜੀ, ਉਹ ਤੁਸੀਂ ਉਹਨੇ ਕਣਕ ਦੇ ਦਾਣੇ ਜਿੰਨਾ ਦਹੀਂ ਦੇ ਵਿੱਚ ਪਾ ਕੇ ਰੋਜ਼ ਖਾ ਸਕਦੇ ਹੈਗੇ। ਇਹ ਵੀ ਗੁੰਮੀਆਂ ਨੂੰ ਹਟਾ ਦਿੰਦਾ ਜੀ। ਜਾਂ ਫਿਰ ਤੁਸੀਂ ਅੱਧਾ ਚਮਚਾ ਕਲੌਂਜੀ ਦਾ ਇਹ ਖਾ ਕੇ ਉੱਪਰੋਂ ਤੁਸੀਂ 1 ਕੱਪ ਵਾਰਮ ਵਾਟਰ ਲੈਣਾ ਹੈਗਾ, ਉਹਦੇ ਵਿੱਚ ਸ਼ਹਿਦ ਦਾ ਚਮਚਾ ਮਿਲਾ ਲੈਣਾ, 2 ਚਮਚੇ ਸ਼ਹਿਦ, ਉਹ ਤੁਸੀਂ ਉਹਨੇ ਸ਼ਹਿਦ ਵਾਲਾ ਪਾਣੀ ਪੀਣਾ ਹੈਗਾ ਕਲੌਂਜੀ ਲੈ ਕੇ। ਇਹ ਟਰਾਈ ਕਰਕੇ ਦੇਖੋ ਜੀ ਜੇ ਇਹਦੇ ਨਾਲ। ਬਾਕੀ ਜੇ ਹੰਜੀਰਾ ਕਹਿੰਦੇ ਸੀ, ਕਈ ਵੀ ਹੰਜੀਰੇ ਹੈਗੇ, ਜੇ ਇਹਨਾਂ ਦੇ ਨਾ ਹਟਿਆ ਫਿਰ ਹੰਜੀਰਾ ਦਾ ਜਿਹੜਾ ਇਲਾਜ ਹੈ ਮੈਂ ਮੁੱਢਲੇ ਵੀ ਦੱਸ ਦੂੰਗਾ ਜੀ। ਜਿਹੜੇ ਕਹਿੰਦੇ ਸੀਗੇ ਥਾਇਰਾਇਡ ਹੈਗਾ, ਉਹ ਤਾਂ ਉਹਨੇ ਸੁੱਕਾ ਧਨੀਆ 2 ਚਮਚੇ ਉਬਾਲ ਕੇ ਉਹ ਪੀਏ ਕਰੇ ਜੀ ਪਾਣੀ 'ਚ ਥਾਇਰਾਇਡ ਵਾਸਤੇ। ਜਾਂ ਫਿਰ ਲੈਣੇ ਹੈਗੇ 3-4 ਬਦਾਮ ਲੈਣੇ ਹੈਗੇ, 3-4 ਮਨੱਕੇ ਲੈਣੇ ਹੈਗੇ, ਇਹ ਰਾਤ ਨੂੰ ਭਿਓ ਕੇ ਰੱਖ ਦੇਣੇ, ਸਵੇਰ ਨੂੰ ਆਪਣੇ ਛਿੱਲਕ ਲਾ ਕੇ ਇਹਨਾਂ ਦੇ ਬਦਾਮਾਂ ਤੇ ਮਨੱਕੇ ਤੇ ਬਦਾਮ ਤੇ ਵਿੱਚੋਂ 3-4 ਕਾਲੀ ਮਿਰਚਾਂ ਇਹ ਮਿਲਾ ਕੇ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਆਪਣੇ ਚੂਸਣੀਆਂ ਜੀ, ਹੌਲੀ ਹੌਲੀ ਮੂੰਹਾਂ ਪਾ ਕੇ ਚੂਸੋ, ਇਹਦੇ ਨਾਲ ਵੀ ਥਾਇਰਾਇਡ ਨੂੰ ਫਰਕ ਪੈ ਜਾਂਦਾ ਜੀ। ਬਾਕੀ ਜਿਹੜੇ ਕਹਿੰਦੇ ਸੀਗੇ ਕੋਲੈਸਟਰੋਲ ਵਾਸਤੇ ਹੈਗਾ, ਉਹ ਤਾਂ ਤੁਸੀਂ ਆਪਣੇ ਗ੍ਰੇਪ ਸੀਡ ਆਇਲ ਜਿਹੜਾ ਹੁੰਦਾ ਜੀ, ਉਹ ਤੁਸੀਂ ਆਪਣੇ 1 ਚਮਚਾ ਰੋਜ਼ ਲੱਗ ਜਾਓ ਪੀਣ। ਜਾਂ ਫਿਰ ਤੁਸੀਂ ਆਪਣੇ ਸੋਇਆਬੀਨ ਦਾ ਵੀ ਇਹਦੇ ਵਿੱਚ ਮੈਂ ਕੰਮ ਕਰਦਾ, ਸੋਇਆਬੀਨ ਦਾ ਆਇਲ ਜਿਹੜਾ ਹੁੰਦਾ ਸੋਇਆਬੀਨ, ਉਹ ਤੁਸੀਂ ਆਪਣੇ 1 ਚਮਚਾ ਪੀ ਸਕਦੇ ਹੈਗੇ ਇਹਦਾ। ਜਾਂ ਫਿਰ ਦਹੀਂ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ, ਦਹੀਂ ਤੁਸੀਂ ਖਾਣ ਲੱਗ ਜਾਓ ਕੋਲੈਸਟਰੋਲ ਵਾਲੇ। ਜਾਂ ਫਿਰ ਤੁਸੀਂ ਆਪਣੇ ਓਮੇਗਾ 3 ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ, ਓਮੇਗਾ 3 ਦੇ ਕੈਪਸੂਲ ਜੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਆਪਣੇ ਫਿਰ ਦਾਲਚੀਨੀ ਤੇ ਕਲੌਂਜੀ ਬਰਾਬਰ ਲੈਣੀਆਂ ਹੈਗੀਆਂ। ਇਹਦੇ ਵਿੱਚ ਤੁਸੀਂ 50 ਗ੍ਰਾਮ ਦਾਲਚੀਨੀ ਲੈ ਲਓ, 50 ਗ੍ਰਾਮ ਕਲੌਂਜੀ ਲੈ ਲਓ, ਪੀ ਕੇ ਇਹਨਾਂ ਨੂੰ ਥੋੜ੍ਹਾ ਸ਼ਹਿਦ ਪਾ ਕੇ ਇਹਦੀ ਗੋਲੀਆਂ ਜਿਹੀਆਂ ਵੱਟ ਲਓ ਮੋਟੀਆਂ ਉਹਨੇ 1 ਗੋਲੀ ਸਵੇਰ ਨੂੰ, 1 ਸ਼ਾਮ ਨੂੰ, ਜਾਂ 1 ਦੁਪਹਿਰ ਨੂੰ, 3 ਗੋਲੀਆਂ ਰੋਜ਼ ਖਾ ਲਓ। ਇਹਦੇ ਨਾਲ ਵੀ ਕੋਲੈਸਟਰੋਲ ਨੂੰ ਫਰਕ ਪੈ ਜੂ। ਅਖਰੋਟਾਂ ਨਾਲ ਫਰਕ ਪੈ ਜਾਂਦਾ ਜੀ, ਅਖਰੋਟ ਤੁਸੀਂ ਖਾਓ, ਅਖਰੋਟਾਂ ਨਾਲ ਕੋਲੈਸਟਰੋਲ ਨੂੰ ਫਰਕ ਪੈ ਜੂ। ਬਾਕੀ ਜਿਹੜੇ ਕਹਿੰਦੇ ਸੀਗੇ ਬੱਚੇਦਾਨੀ 'ਚ ਰਸੌਲੀਆਂ ਹੈਗੀਆਂ, ਉਹ ਉਹਨੇ ਕਲਮੀ ਸ਼ੋਰਾ ਲੈਣਾ ਹੈਗਾ ਤੁਸੀਂ, ਜੌਂ, ਖਾਰ, ਸੁਹਾਗਾ, ਧਨੀਆ, ਜੰਗਹੜ, ਸੁੰਡ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ ਹੈਗੀਆਂ। ਤੇ ਨਸ਼ਾਦਰ ਠਿਕਰੀ 10 ਗ੍ਰਾਮ ਲੈਣੀ। ਇਹਨਾਂ ਦੀ 20 ਪੁੜੀਆਂ ਤੁਸੀਂ ਬਣਾ ਲੈਣੀਆਂ ਹੈਗੀਆਂ ਜੀ ਸਾਰੀ ਚੀਜ਼ਾਂ ਦੀ। ਤੇ 1 ਪੁੜੀ ਤੁਸੀਂ ਸਵੇਰ ਨੂੰ, 1 ਸ਼ਾਮ ਨੂੰ ਗਾਜਰਾਂ ਦੇ ਜੂਸ ਨਾਲ ਲੈਣੀ ਹੈਗੀ। ਜਾਂ ਫਿਰ ਇਹਦੇ ਵਿੱਚੋਂ 1 ਹੋਰ ਇਲਾਜ ਹੈ ਜੀ, ਕਚਨਾਰ ਗੁੱਗਲ ਦੀਆਂ ਗੋਲੀਆਂ ਮਿਲ ਜਾਂਦੀਆਂ ਜੀ, ਬਣੀਆਂ ਬਣਾਈਆਂ ਕਚਨਾਰ ਗੁੱਗਲ ਦੀਆਂ ਗੋਲੀਆਂ, ਇਹ ਤੁਸੀਂ ਬਣੀਆਂ ਬਣਾਈਆਂ ਲੈਣੀਆਂ ਹੈਗੀਆਂ। ਸਟੋਰ 'ਚੋਂ ਚਾਹੇ ਔਡਰ ਦੇ ਕੇ ਮੰਗਾ ਲਓ, ਜੇ ਇੰਡੀਆ ਹੈਗੀ ਉਹ ਤਾਂ ਆਯੁਰਵੈਦਿਕ ਸਟੋਰ 'ਚੋਂ ਤੁਹਾਨੂੰ
ਮਿਲ ਜੂਗੀ ਇਹ। ਤੇ ਇੰਡੀਆ ਹੀ ਮੇਰਾ ਖਿਆਲ ਜਨਾਨੀ ਇਹ ਜਿਹੜੀ ਕਹਿੰਦੀ ਇੱਕ ਤਾਮਰ ਭਸਮ ਹੁੰਦੀ ਹੈ ਜੀ, ਤਾਮਰ ਭਸਮ। ਇਹ ਤਾਮਰ ਭਸਮ ਲੈਣੀ ਹੈ, ਅੱਧਾ ਗ੍ਰਾਮ ਲੈਣੀ ਹੈ, ਅੱਧਾ ਗ੍ਰਾਮ ਹੋ ਜੂਗੀ ਸਮਝ ਲਓ, ਇੱਕ ਚੁਟਕੀ ਉਹ ਲੈਣੀ, ਬਾਹਲੀ ਨਹੀਂ ਲੈਣੀ ਜੀ। ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਕੇ ਤਾਮਰ ਭਸਮ ਵੀ ਨਾਲ ਲੈ ਲੈਣੀ। 1 ਮਹੀਨਾ ਤੁਸੀਂ ਲਗਾਤਾਰ ਖਾਣੀਆਂ ਜੀ, ਜਿੰਨਾ ਮਰਜੀ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋਵੇ, ਟਿਊਮਰ ਹੋਵੇ, ਸਭ ਇਹ ਉਹਨੇ ਵਧੀਆ, ਬਹੁਤ ਵਧੀਆ ਦਵਾਈ ਹੈਗੀ ਜੀ। ਇਹ ਤੁਸੀਂ ਆਪਣੇ ਦੁੱਧ ਨਾਲ ਤੁਸੀਂ ਆਪਣੇ ਗੋਲੀਆਂ ਲੈ ਲਿਆ ਕਰੋ, ਤਾਮਰ ਭਸਮ ਵੀ ਹੈ, ਗੋਲੀਆਂ ਦੁੱਧ ਨਾਲ ਲੈਣੀਆਂ, ਵਧੀਆ ਚੀਜ਼ ਹੈਗੀ। ਦਵਾਵਾਂ ਅੱਗੇ ਚੱਲਦੇ ਆ। ਜਿਹੜਾ ਇਹ ਲੇਡੀ ਕਹਿੰਦੀ ਵੀ ਆਪਣੇ ਵੀ ਸ਼ਾਇਦ ਇਹਨਾਂ ਕਰਕੇ ਉਹਨਾਂ ਦਾ ਮੰਥਲੀ ਜਿਹੜੀ ਬਾਲਾ ਆਉਂਦਾ ਹੈਗਾ ਵੀ ਬੰਦੇ ਨਹੀਂ ਹੁੰਦਾ ਹੈਗਾ। ਸਾਰਿਆਂ ਤੋਂ ਵਧੀਆ ਦਾ ਇਲਾਜ ਹੈਗਾ ਜੀ ਇਹਦਾ ਅਸ਼ੋਕਾ ਰਿਸਟ ਲੈ ਲਵੇਂ, ਅਸ਼ੋਕਾ ਰਿਸਟ ਮਿਲ ਜੂਗੀ ਤੁਹਾਨੂੰ। ਇਹ ਉਹ ਤਾਂ ਕਹਿੰਦੇ ਵੀ ਜ਼ਿਆਦਾ ਹੈਗੀ ਤਾਂ ਇਹਨਾਂ ਨੂੰ ਜ਼ਿਆਦਾ ਮਿਕਦਾਰ ਵਿੱਚ ਲੈਣੀ ਪੈਣੀ। 1 ਔਂਸ, ਜਿਸ ਤਰ੍ਹਾਂ ਆਪਾਂ 1 ਔਂਸ ਮੇਰੇ ਖਿਆਲ ਉਹਨੇ 5-6 ਚਮਚੇ ਜਾਂ ਪੈ ਜਾਊਗੀ। ਜੇ ਨਹੀਂ 1 ਔਂਸ ਦਾ ਜਿਹੜਾ ਗਲਾਸ ਹੁੰਦਾ ਉਹ ਮਿਣ ਕੇ ਲੈਣੇ, 6 ਚਮਚੇ ਤੁਸੀਂ ਆਪਣੇ ਲੈ ਲਿਆ ਕਰੋ, ਉਹ ਪੀਣ ਲੱਗ ਜਾਓ। ਇਹਦੇ ਨਾਲ ਜਿਹੜਾ ਉਹਨੇ ਖੂਨ ਬੰਦ ਹੋ ਜਾਊਗਾ। ਬਾਕੀ ਜਿਹੜੀ ਰਸੌਲੀਆਂ ਦੀ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਮੈਂ, ਬੱਚੇ ਦਾ ਨਹੀਂ ਰਸੌਲੀਆਂ ਦੀ, ਉਹ ਆਪਣੇ ਤੁਸੀਂ ਯੂਜ਼ ਕਰਨੀ ਹੈਗੀ। ਤੇ ਇਹਦੇ ਨਾਲ ਫਿਰ ਇਹ ਵਧੀਆ ਰਹੂਗੀ ਜੀ ਇਹ ਦਵਾਈ। ਜਾਂ ਫਿਰ ਇੰਡੀਆ ਜਨਾਨੀ ਉੱਥੇ ਹਕੀਮ ਤੋਂ ਜਾ ਕੇ ਅੰਜੂਬਾਰ ਦੀ ਜੜ ਦਾ ਚੂਰਨ ਲੈਣਾ ਜੀ, ਅੰਜੂਬਾਰ ਦੀ ਜੜ ਦਾ ਚੂਰਨ ਲੈ ਕੇ ਤੇ 5 ਗ੍ਰਾਮ ਲੈਣਾ ਹੈਗਾ ਗੂੰਦ ਕਹਿਰਵਾ ਜੀ। ਤੇ ਉਹਨੇ ਇਹਦੇ 2 ਚਮਚੇ ਲੈਣੇ ਹੈਗੇ ਅੰਜੂਬਾਰ ਦੀ ਚੂਰਨ ਦੇ, ਤੇ 5 ਗ੍ਰਾਮ ਗੂੰਦ ਕਹਿਰਵਾ। ਇਹਨੂੰ ਆਪਣੇ ਉਬਾਲਣਾ ਜੀ, ਕਾੜਾ ਜਿਹਾ ਬਣਾਉਣਾ ਹੈਗਾ ਇਹਦਾ ਜਦ ਕਾੜਾ ਬਣ ਗਿਆ ਇਹਦੀ 2 ਖੁਰਾਕਾਂ ਕਰ ਲੈਣੀਆਂ। 2 ਅੰਜੂਬਾਰ ਦਾ ਚੂਰਨ ਜਿਹੜਾ ਤੁਹਾਨੂੰ ਦੱਸਿਆ ਹੈ ਜੜ ਦੀ ਚੂਰਨ, 5 ਗ੍ਰਾਮ ਗੂੰਦ ਕਹਿਰਵਾ ਪਾਣੀ ਪਾ ਕੇ ਇਹਦਾ ਉਹਨੇ ਕਾੜਾ ਜਿਹਾ ਬਣਾ ਕੇ ਤੇ ਉਹਨੇ ਇਹ ਤੁਸੀਂ ਉਹਨੇ ਲੈਣਾ। ਇਹਦੇ ਨਾਲ ਆਪਣੇ ਇਹਦੇ ਨਾਲ ਵੀ ਖੂਨ ਆਉਣਾ ਬੰਦ ਹੋ ਜਾਂਦਾ ਹੈਗਾ। ਤੇ ਇਹਦੇ ਵਿੱਚੋਂ ਤੁਸੀਂ ਪਖੜਾ ਲੈਣਾ ਹੈਗਾ, ਇਹ ਵੀ ਖੂਨੀ ਪੇੜੇ ਵਾਸਤੇ ਜੀ। ਪਖੜਾ ਲੈਣਾ ਹੈਗਾ, ਗੁੱਲਰ ਦੀ ਛਿੱਲ ਤੇ ਇੰਡੀਆ ਮਿਲ ਜੂਗੀ ਜੀ ਤੁਹਾਨੂੰ, ਗੁੱਲਰ ਦੀ ਛਿੱਲ ਦਾ ਪਾਊਡਰ ਲੈਣਾ ਹੈਗਾ, ਤੇ ਦੇਸੀ ਖੰਡ। ਇਹ ਆਪਣੇ ਇਹ ਯੂਜ਼ ਕਰ ਸਕਦੇ ਹਾਂ। ਪਖੜਾ, ਦੇਸੀ ਖੰਡ, ਗੁੱਲਰ ਦੀ ਛਿੱਲ ਬਰਾਬਰ ਲੈਣੀਆਂ ਹੈਗੀਆਂ। 2 ਚਮਚੇ ਇਹਦੇ ਤੁਸੀਂ ਆਪਣੇ ਲੈਣੇ ਹੈਗੇ ਜੀ। ਬਾਕੀ ਉਹਨੇ ਧਨੀਏ ਦੇ ਵਿੱਚੋਂ ਇਹਦਾ ਚੰਗਾ ਰਹਿੰਦਾ 6 ਚਮਚ ਧਨੀਏ ਦਾ ਰਸ, 2 ਰੱਤੀ ਜਿਹੜਾ ਖਾਣੇ ਵਾਲਾ ਮੁਸ਼ਕਪੂਰ ਹੁੰਦਾ ਜੀ, 2 ਰੱਤੀ ਸਮਝ ਲਓ 1 ਚੂੰਡੀ, ਉਹ ਮਿਕਸ ਕਰਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ ਜੀ। ਤੇ ਇਹਦੇ ਵਿੱਚ ਨਸਪਾਲ, ਇੰਡੀਆ ਮਿਲੂਗੀਆਂ ਇਹ ਚੀਜ਼ਾਂ। ਨਸਪਾਲ 1 ਚਮਚਾ ਇਹ ਲੈਣਾ ਹੈ 2 ਟਾਈਮ ਪਾਣੀ ਦੇ ਨਾਲ, 1 ਸਵੇਰ ਨੂੰ ਚਮਚਾ, 1 ਸ਼ਾਮ ਨੂੰ। ਇਹ ਵੀ ਬਿਮਾਰੀ ਦਾ ਜਿਹੜਾ ਖੂਨ ਰੋਕ ਦਿੰਦਾ ਜੀ। ਜਾਂ ਫਿਰ ਆਪਣੇ ਤੁਸੀਂ ਲੈਣੀ ਹੈਗੀ ਇਹਦੇ ਵਿੱਚ ਅਸ਼ੋਕਾ ਰੀਟ ਤੁਹਾਨੂੰ ਦੱਸੀ ਦੀ ਜੀ। ਜਾਂ ਫਿਰ ਨਿਰਗੁੰਡੀ ਦੇ ਬੀਜ ਅੱਧਾ ਚਮਚਾ ਦੁੱਧ ਨਾਲ ਲਾਓ, ਇਹ ਵੀ ਆਪਣੇ ਖੂਨ ਨੂੰ ਰੋਕ ਦਿੰਦਾ ਜੀ। ਇਹਦੇ ਨਾਲ ਫਿਰ ਇੱਕ ਇਲਾਜ ਹੋ ਰਿਹਾ ਹੈਗਾ ਇਹਦਾ, ਜਿੱਦਾਂ ਦੀ ਅਸ਼ੋਕਾ ਰਿਸਟ ਨਹੀਂ ਤੁਹਾਨੂੰ ਮਿਲਦਾ, ਅਸ਼ੋਕ ਦੀ ਛਿੱਲ ਦੀ ਇੱਥੇ ਪਾਊਡਰ ਮਿਲ ਜਾਂਦਾ ਹੈਗਾ, ਉਹ ਤੁਸੀਂ ਆਪਣੇ 1.5 ਚਮਚਾ ਪਾਣੀ ਉਬਾਲ ਕੇ ਤੁਸੀਂ ਆਪਣੇ ਲੈ ਸਕਦੇ ਹੈ। ਚਾਹੇ 1 ਗਲਾਸ 1 ਕੱਪ ਪਾਣੀ ਪਾ ਲਓ, 1 ਕੱਪ ਦੁੱਧ ਦਾ ਪਾ ਲਓ, 2 ਚਮਚੇ ਅਸ਼ੋਕਾ ਪਾਊਡਰ ਪਾ ਲਓ, ਇਹ ਤੁਸੀਂ ਆਪਣੇ ਪੀ ਲਓ, ਇਹ ਵੀ ਆਪਣੇ ਖੂਨ ਰੋਕ ਦਿੰਦਾ ਜੀ। ਸਾਰਿਆਂ ਤੋਂ ਵਧੀਆ ਤਾਂ ਇਹ ਅਸ਼ੋਕਾ ਰਿਸਟ ਰਹੂਗਾ ਜੀ। 1 ਔਂਸ ਪੀ ਲਵੇਂ, ਇਹਦੇ ਨਾਲ ਆਪਣੇ ਹਟ ਜੂਗਾ ਇਹਨਾਂ ਨੂੰ ਜੀ। ਤੇ ਜਿਹੜਾ ਕਹਿੰਦੇ ਸੀ ਬੱਚਿਆਂ ਨੂੰ ਆਪਣੇ ਬੁਖਾਰ, ਇੱਕ ਜਨਾਨੀ ਕਹਿੰਦੀ ਸੀ ਮੈਨੂੰ ਬੁਖਾਰ ਜਾ ਰਹਿੰਦਾ ਹੈਗਾ, ਉਹਦਾ ਨਹੀਂ ਬੁਖਾਰ, ਉਹ ਤਾਂ ਅਤੀਸ ਦਾ ਪਾਊਡਰ ਮਿਲ ਜੂਗਾ ਜੀ। ਅਤੀਸ ਇਹ ਆਪਣੇ ਗਰੋਸਰੀ ਸਟੋਰਾਂ 'ਚ ਆਮ ਚੀਜ਼ ਹੈਗੀ, ਉੱਥੇ ਮਿਲ ਜੂਗਾ ਤੁਹਾਨੂੰ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਉਹ ਲੈ ਲਿਆ ਕਰੋ। ਜਾਂ ਫਿਰ ਤੁਸੀਂ ਐਂ ਕਰੋ, ਤੁਲਸੀ ਦੇ ਉੱਥੇ ਪਾਊਡਰ, ਸੁੱਕਾ ਡਰਾਈ ਤੁਲਸੀ ਮਿਲ ਜਾਂਦੀ ਹੈ। ਜੇ ਹਰੀ ਹੈਗੀ ਤਾਂ 10 ਪੱਤੇ ਲੈਣੇ, ਨਹੀਂ ਤਾਂ ਉਹਦਾ ਸੁੱਕੀ ਤੁਲਸੀ ਦਾ ਲੈਣਾ ਹੈਗਾ। ਬੇਸਲ ਪਾਊਡਰ ਕਹਿੰਦੇ ਉੱਤੇ ਲਿਖਿਆ ਵਾ ਹੁੰਦਾ ਉਹਦੇ ਉੱਤੇ, ਉਹਦਾ ਲੈਣਾ ਹੈਗਾ 1 ਚਮਚਾ। ਤੇ ਥੋੜਾ ਵਿੱਚੋਂ ਸੁੰਡ ਪਾ ਲੈਣੀ ਹੈਗੀ, 5 ਲੌਂਗ ਪਾ ਲੈਣੇ ਹੈਗੇ, 21 ਕਾਲੀਆਂ ਮਿਰਚਾਂ ਪਾਣੀਆਂ ਹੈਗੀਆਂ। ਤੇ ਆਪਣੇ ਚਾਹੇ ਤਾਂ ਗੁੜ ਪਾ ਲਓ, ਚਾਹੇ ਖੰਡ ਪਾ ਲਓ, ਆਪਣੇ ਟੇਸਟ ਦੇ ਮੁਤਾਬਕ। ਇਹਨਾਂ ਨੂੰ ਐਂ 10 ਮਿੰਟ ਉਬਾਲ ਕੇ ਉਹ ਤੁਸੀਂ ਆਪਣੇ ਪੀਓ, ਉਹਦੇ ਨਾਲ ਸਾਰਾ ਬੁਖਾਰ ਉਤਰ ਜੂਗਾ ਜੀ। ਇਹ ਉਹਨੇ 1 ਹਫ਼ਤਾ ਲਗਾਤਾਰ ਕਰੋ ਤੁਸੀਂ, ਫੇਰ ਨਹੀਂ ਤੁਹਾਨੂੰ ਬੁਖਾਰ ਚੜ੍ਹਨੇਗਾ। ਜੇ ਚੜਿਆ ਵਾ ਵੀ ਹੈਗਾ ਤਾਂ ਉਤਰ ਜੂਗਾ ਜੀ। ਵਧੀਆ ਚੀਜ਼ ਹੈਗੀ। ਤੇ ਅੱਗੇ ਚੱਲਦੇ ਹੈਗੇ ਆਪਾਂ, ਇੱਕ ਬਹੁਤ ਅਜਮਾਈ ਵੀ ਚੀਜ਼ ਹੈ ਜੀ, ਜਿਹਨੂੰ ਬ੍ਰੌਂਕਾਈਟਿਸ ਹੈਗਾ, ਸਾਹ ਦੀ ਬਿਮਾਰੀ, ਸਾਹ ਦੀ ਨਾਲੀ ਵਿੱਚ ਸੋਜ ਜੀ ਹੈਗੀ, ਦਮਾ ਜਾਂ ਜਿਹਨੂੰ ਕਹਿੰਦੇ ਹੈਗੇ, ਬਹੁਤ ਵਧੀਆ ਚੀਜ਼ ਹੈ। ਮੈਂ ਪਹਿਲਾਂ ਵੀ 1-2 ਵਾਰੀ ਦੱਸੀ ਹੈ। ਇਹ ਇੱਥੇ 5-6 ਬੰਦਿਆਂ ਤੇ ਮੈਂ ਅਪਲਾਈ ਕਰੀ ਹੈ ਜੀ, ਉਹਨਾਂ ਨੂੰ 3-4 ਦਿਨ 'ਚ ਆਰਾਮ ਆ ਗਿਆ ਜੀ। ਉਹਨਾਂ ਨੂੰ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਲੈਣੀ ਹੈਗੀ, ਹਲਦੀ ਲੈਣੀ, ਬਰਾਬਰ ਲੈਣੀਆਂ ਹੈ। ਜੇ ਤਾਂ ਬਹੁਤ ਜ਼ਿਆਦਾ ਤਾਂ 2 ਟਾਈਮ ਲੈ ਲਓ ਤੁਸੀਂ, ਨਹੀਂ ਤਾਂ ਜੇ ਠੀਕ ਹੈ ਤਾਂ 1 ਟਾਈਮ ਕੋਸੇ ਪਾਣੀ ਨਾਲ ਲੈਣਾ ਹੈਗਾ ਜੀ। ਹਾਂਜੀ, ਆ ਜਿਹੜੇ ਜਿੰਨੇ ਬ੍ਰੌਂਕਾਈਟਿਸ ਦੇ ਮਰੀਜ਼ ਹੈਗੇ ਦਮੇ ਦੇ, ਇਹਨਾਂ ਨੂੰ ਕੋਸਾ ਹੀ ਪਾਣੀ ਯੂਜ਼ ਕਰਨਾ ਚਾਹੀਦਾ, ਫਰਿੱਜ ਦਾ ਪਾਣੀ ਨਾ ਯੂਜ਼ ਕਰੇ। ਇਹ ਬਹੁਤ ਵਧੀਆ ਚੀਜ਼ ਹੈਗੀ ਜੀ। 5-6 ਬੰਦਿਆਂ ਦੇ 2-3 ਦਿਨ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਜੀ ਇਹਦਾ ਜੀ। ਜਿਹੜੇ ਬਲੱਡ ਪ੍ਰੈਸ਼ਰ ਕਹਿੰਦੇ ਸੀਗੇ, ਉਹਦੇ ਵਾਸਤੇ ਤਾਂ ਆਪਣੇ ਸੂਰਜਮੁਖੀ ਦੇ ਬੀਜ ਤੇ ਅਸ਼ਵਗੰਧਾ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਸ਼ਵਗੰਧਾ 30 ਗ੍ਰਾਮ,
ਮਿਸ਼ਰੀ ਲੈਣੀ ਹੈਗੀ 50 ਗ੍ਰਾਮ, ਗਲੋ ਲੈਣੀ ਹੈਗੀ 10 ਗ੍ਰਾਮ। ਇਹ ਤੁਸੀਂ ਯੂਜ਼ ਲੈ ਕੇ ਤੇ ਆਪਣਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਜੇ ਨਹੀਂ ਗਲੋ ਇਹ ਤਾਂ ਮਿਲੇ ਜਾਣੀਆਂ ਚੀਜ਼ਾਂ ਸਾਰੀ ਤਾਂ ਮਿਲੇ ਜਾਣੀ। ਜਿਹੜੇ ਕਹਿੰਦੇ ਸੀਗੇ ਸਾਇਨਸ ਵਾਸਤੇ ਜੀ ਵਧੀਆ, ਜਿਹੜਾ ਨੱਕ ਜਾਂ ਸਾਇਨਸ ਜੁੜ ਜਾਂਦਾ, ਜੇ ਦਰਦ ਜਿਹਾ ਹੁੰਦਾ ਰਹਿੰਦਾ ਸਾਰੇ ਮੱਥੇ ਸਾਇਨਸ ਜਿਹੜੀ ਪ੍ਰੋਬਲਮ ਹੁੰਦੀ, ਉਹਦੇ ਵਾਸਤੇ ਤੁਸੀਂ ਨਸ਼ਾਦਰ ਲੈਣਾ ਹੈਗਾ, ਮੁਸ਼ਕਪੂਰ ਲੈਣਾ ਹੈਗਾ ਤੇ ਚੂਨਾ। ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਜਿਸ ਤਰ੍ਹਾਂ ਸ਼ੀਸ਼ੀ ਮਾ ਪਾ ਲੈਣਾ ਜੀ। ਇਹ ਜਿਸ ਤਰ੍ਹਾਂ ਉਹਨੇ ਹੁੰਦੀ ਹੈ ਨੂਣ ਮਿਰਚਾਂ ਵਾਲੀ ਸ਼ੀਸ਼ੀ ਹੁੰਦੀ ਜਿਵੇਂ ਖੱਡਾਂ ਜਿਹੀਆਂ ਹੁੰਦੀਆਂ, ਉਹਦੇ ਵਿੱਚ ਤੁਸੀਂ ਪਾ ਲਓ ਢੱਕਣ ਲਗਾ ਕੇ ਉੱਪਰੋਂ। ਉਹ ਫਿਰ ਜਦ ਤੁਹਾਨੂੰ ਪ੍ਰੋਬਲਮ ਹੈ ਬਸ ਉਹਨੂੰ ਸ਼ੀਸ਼ੀ ਨੂੰ ਢੱਕਣ ਜਿਹਾ ਲਾ ਕੇ ਉਹ ਸੁੰਘਣਾ ਜੀ। ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਰੱਖ ਲਓ। ਆਪਣਾ ਸੜਾਕਾ ਜਿਹਾ ਮਾਰ ਕੇ ਉਹਦੀ ਖੁਸ਼ਬੂ ਨਾਲ ਇਹ ਜਿਹੜਾ ਸਾਇਨਸ ਖੁੱਲ ਜਾਂਦਾ ਹੁੰਦਾ ਜੀ। ਨਸ਼ਾਦਰ, ਮੁਸ਼ਕਪੂਰ ਤੇ ਚੂਨਾ ਤਿੰਨੇ ਚੀਜ਼ਾਂ ਬਰਾਬਰ ਦੇ ਕੇ ਸ਼ੀਸ਼ੀ ਮਾ ਪਾ ਕੇ ਬੰਦ ਕਰ ਲਓ ਤੇ ਉਹਨੂੰ ਸੁੰਘਣਾ ਹੀ ਹੈਗੀਆਂ ਬਸ, ਹੋਰ ਕੁਝ ਨਹੀਂ ਕਰਨਾ ਇਹਦੇ ਨਾਲ ਖੁੱਲ। ਜਿਹੜੇ ਕਹਿੰਦੇ ਆਰਥਰਾਈਟਸ ਹੈਗਾ ਉਹ ਆਪਣੇ ਲੈਣੀਆਂ ਹੈਗੀਆਂ ਚੀਜ਼ਾਂ ਤੁਸੀਂ ਸਾਰੇ ਉਂਗਲੀਆਂ ਵਾਂ ਦਰਦ ਹੈ, ਹੱਥਾਂ ਵਾਂ ਦਰਦ ਹੈ, ਜੋੜਾਂ ਵਾਂ ਦਰਦ ਹੈ, ਗੋਡਿਆਂ ਵਾਂ ਕਿੱਥੇ ਹੈਗਾ। ਤਿਲ ਲੈਣੇ ਹੈਗੇ ਤੁਸੀਂ 30 ਗ੍ਰਾਮ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਲਸੀ 30 ਗ੍ਰਾਮ, ਮਗਜ ਚਾਰੇ 30 ਗ੍ਰਾਮ, ਬਦਾਮ 30 ਗ੍ਰਾਮ, ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦਾ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ ਜੀ। ਇਹ ਜਿਹੜੇ ਆਪਣੇ ਫੁੱਲ ਮਖਾਣੇ ਹੈਗੇ ਇਹ ਆਪਣੇ ਘੀ ਦੇ ਵਿੱਚ ਪਾ ਕੇ ਭੁੰਨ ਲੈਣੇ। ਭੁੰਨ ਕੇ ਬਾਕੀ ਤੁਸੀਂ ਆਪਣੇ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਦੱਸੀਆਂ ਇਹਨਾਂ ਨੂੰ ਆਪਣੇ ਤੁਸੀਂ ਆਪਣੇ ਫਰਾਈ ਰੋਸਟ ਕਰਨਾ ਜੀ। ਤੁਸੀਂ ਇਹ ਜਿਸ ਤਰ੍ਹਾਂ ਰੋਸਟ ਕਰਕੇ ਫੇਰ ਕੁੱਟ ਕੇ ਤੁਸੀਂ ਆਪਣੇ ਮਿਕਸ ਕਰ ਲਓ। ਤੇ ਕਿੱਕਰ ਦਾ ਗੋਂਦ ਵੀ ਤੁਸੀਂ ਆਪਣੇ ਫੁੱਲ ਮਖਾਣੇ ਹਾਂ ਭੁੰਨਣੇ ਜੀ। ਕਿੱਕਰ ਦਾ ਗੋਂਦ ਇਹ ਵੀ ਤੁਸੀਂ ਆਪਣੇ ਘੀ ਦੇ ਵਿੱਚੋਂ ਭੁੰਨ ਲੈਣਾ ਪਹਿਲਾਂ। ਬਾਕੀ ਸਾਰੀਆਂ ਚੀਜ਼ਾਂ ਰੋਸਟ ਕਰਨੀਆਂ ਹੈਗੀਆਂ। ਫੇਰ ਤੁਸੀਂ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਰੋਜ਼ ਖਾਈ ਚੱਲੋ। ਜੇ ਅਰਥਰਾਈਟਸ ਵਾਸਤੇ ਆਪਣੇ ਵਧੀਆ ਚੀਜ਼ ਰਹੂਗੀ ਸਾਨੂੰ। ਜਾਂ ਫਿਰ ਤੁਸੀਂ ਜੇ ਥੋੜਾ ਹੀ ਛੋਟਾ ਮੋਟਾ ਅਰਥਰਾਈਟਸ ਹੈਗਾ ਫਿਰ ਤਾਂ ਤੁਸੀਂ ਆਪਣੇ ਸੁੰਡ ਦਾ ਹੀ ਕਾੜਾ ਬਣਾ ਕੇ ਪੀ ਚੱਲੋ। ਵਿੱਚੋਂ ਥੋੜੀ 1 ਚੁਟਕੀ ਹਲਦੀ ਦੀ ਪਾ ਲਈ ਤੁਸੀਂ, ਦੇ ਵਿੱਚੋਂ ਚਾਹੇ ਹਲਦੀ ਦੇ ਵਿੱਚੋਂ ਦੁੱਧ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਆਪਣੇ ਤਿਲਾਂ ਦਾ ਤੇਲ ਤੇ ਉਹਨੇ ਸਿਰਕਾ ਲੈ ਕੇ ਮਿਕਸ ਜਿਹਾ ਕਰਕੇ ਰੱਖ ਲਓ। ਜਿੱਥੇ ਸਾਰੇ ਜੋੜਾਂ ਤੇ ਦਰਦ ਹੁੰਦਾ ਉਹ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ ਉਹਦੇ ਦੀ। ਜਾਂ ਫਿਰ ਅਰਥਰਾਈਟਸ ਵਾਸਤੇ ਹੈਗੀ ਹਲਦੀ ਲੈਣੀ ਹੈਗੀ, ਅਸਗੰਧ ਲੈਣੀ ਹੈਗੀ, ਕਾਲੇ ਤਿਲ, ਮੇਥੀ ਤੇ ਸੌਂਫ। ਇਹ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਜਿਹਨਾਂ ਦੇ ਯੂਰਿਕ ਐਸਿਡ ਵਧਿਆ ਹੋਇਆ ਹੈਗਾ ਜੀ ਉਹ ਵੀ ਯੂਰਿਕ ਐਸਿਡ ਨੂੰ ਵੀ ਫਾਇਦਾ ਕਰ ਦੂਗਾ ਇਹ, ਤੇ ਅਰਥਰਾਈਟਸ ਨੂੰ ਵੀ ਫਾਇਦਾ ਕਰ ਦੂਗਾ ਜੀ। ਬਾਕੀ ਆ ਫਿਰ ਤੁਸੀਂ ਆਪਣੇ ਲੈ ਸਕਦੇ ਹੋ ਯੋਗਰਾਜ ਗੂਗਲ ਦੀਆਂ ਗੋਲੀਆਂ। ਇਹ ਤੁਸੀਂ ਆਪਣੇ ਅਰਥਰਾਈਟਸ ਵਾਸਤੇ ਯੂਜ਼ ਕਰ ਸਕਦੇ ਹੋ। ਇੱਕ ਗੋਲੀ ਸਵੇਰ ਨੂੰ, 1 ਗੋਲੀ ਸ਼ਾਮ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 10 ਮੂਲ ਲਿਕੁਇਡ ਵਾਈ ਮਿਲ ਜਾਂਦਾ ਜੀ। 10 ਮੂਲ ਲਿਕੁਇਡ 'ਚ ਇਹ ਤੁਸੀਂ ਆਪਣੇ 4 ਚਮਚੇ ਪੀ ਲਿਆ ਕਰੋ। ਨਹੀਂ ਤਾਂ 10 ਮੂਲ ਤੁਹਾਨੂੰ ਪਾਊਡਰ ਸ਼ੇਪ ਮਾਈ ਮਿਲ ਜੂਗਾ। ਇਹਨਾਂ ਦਾ ਕਾੜਾ ਬਣਾ ਕੇ ਤੁਸੀਂ ਆਪਣੇ ਇਹ ਪੀ ਲਿਆ ਕਰੋ। ਜੋੜਾਂ ਮਾ ਦਰਦ ਦੇ ਵਾਸਤੇ, ਜੋੜਾਂ ਮਾ ਸੋਜ ਹੋਵੇ ਉਹ ਉਤਰ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਹਰੜਾਂ ਦਾ ਪਾਊਡਰ ਜਿਹੜਾ ਹੁੰਦਾ ਉਹ 1 ਚਮਚਾ ਲੈਣਾ। ਅਰੰਡੀ ਦਾ ਤੇਲ ਇਹਦੇ ਵਿੱਚ ਮਿਕਸ ਕਰਨਾ ਜੀ 2 ਚਮਚੇ, 2 ਜਾਂ 3 ਚਮਚੇ ਜਿੰਨੇ ਤੁਸੀਂ। ਇਹ ਆਪਣੇ ਤੁਸੀਂ ਦੁੱਧ ਮਾ ਚਾਹੇ ਤਾਂ ਦੁੱਧ ਦੇ ਵਿੱਚ ਮਿਕਸ ਕਰ ਲਓ ਤੁਸੀਂ। 1 ਕੱਪ ਗਰਮ ਦੁੱਧ ਲੈ ਕੇ ਅਰੰਡੀ ਦਾ ਤੇਲ ਵਿੱਚੋਂ 2-3 ਚਮਚੇ ਪਾ ਲੈਣਾ ਤੇ ਹਰੜਾਂ ਪੀਸੀਆਂ ਵੀਆਂ 1 ਚਮਚਾ ਪਾ ਲੈਣੀਆਂ। ਇਹ ਤੁਸੀਂ ਆਪਣੇ ਯੂਜ਼ ਕਰੋ। ਇਹਦੇ ਨਾਲ ਵੀ ਸਾਰਾ ਦਰਦ ਜਿਹੜਾ ਦੂਰ ਹੋ ਜਾਂਦਾ ਜੀ। ਜਾਂ ਫਿਰ ਨਾਗਰ ਮੋਥਾ ਪਾਊਡਰ ਮਿਲ ਜੂਗਾ ਜੀ ਇੱਥੇ ਪਿਆ ਸਟੋਰਾਂ 'ਚ। ਨਾਗਰ ਮੋਥਾ ਲੈਣਾ ਹੈਗਾ, ਸੁੰਡ ਲੈਣੀ ਹੈਗੀ, ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਸ਼ਹਿਦ ਮਾ ਮਿਲਾ ਕੇ ਖਾ ਲਓ ਤੁਸੀਂ। ਜਾਂ ਫਿਰ ਲੈਣੀ ਹੈਗੀ ਕਲੌਂਜੀ ਲੈਣੀ ਹੈਗੀ, ਮੇਥੀ, ਅਜਵੈਣ। ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਆਪਣੇ 1 ਚਮਚਾ ਲੈ ਸਕਦੇ ਹੈਗੇ ਰੋਜ਼। ਜਾਂ ਫਿਰ ਇਹਦੇ 'ਚ ਤੁਸੀਂ ਲੈ ਸਕਦੇ ਹਾਲੋਂ, ਕਲੌਂਜੀ, ਮੇਥੀ, ਅਜਵੈਣ। ਇਹ ਤੁਸੀਂ ਆਪਣੇ 1 ਚਮਚਾ ਲੈ ਕਰੋ। ਸਾਰੇ ਜੋੜਾਂ ਤੇ ਦਰਦ ਵਾਸਤੇ ਹੀ ਹੈਗੇ। ਬਾਕੀ ਕੁਆਰ ਇਹਦੇ ਵਿੱਚ ਚੰਗਾ ਰਹਿੰਦਾ ਜੀ। ਕੁਆਰ ਦਾ ਗੁੱਦਾ ਤੁਸੀਂ ਘੀ ਦੇ ਵਿੱਚੋਂ ਭੁੰਨ ਕੇ ਇਹ ਤੁਸੀਂ ਖਾਣ ਲੱਗ ਜਾਓ। ਇਹਦੇ ਨਾਲ ਵੀ ਜਿਹੜਾ ਆਪਣੇ ਜੋੜਾਂ ਦਾ ਸਾਰਾ ਦਰਦ ਹੋ ਜਾਂਦਾ ਠੀਕ। ਜਾਂ ਫਿਰ ਇਹਦੇ ਵਿੱਚੋਂ ਅਸ਼ਵਗੰਧਾ ਠੀਕ ਰਹਿੰਦੀ ਹੈਗੀ। ਅਸ਼ਵਗੰਧਾ 1 ਚਮਚਾ ਤੁਸੀਂ ਆਪਣੇ ਇਹ ਦੁੱਧ ਨਾਲ ਲੈ ਸਕਦੇ ਹੈਗੇ। ਖੁਸ਼ਕ ਹੁੰਦੀ ਥੋੜੀ ਜਿਹੀ ਅਸ਼ਵਗੰਧਾ, ਦੁੱਧ ਨਾਲ ਯੂਜ਼ ਕਰਨੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 40 ਗ੍ਰਾਮ ਔਲੇ ਲੈਣੇ ਹੈਗੇ, ਸੁੱਕੇ ਔਲੇ ਜਿਹੜੇ। ਤੇ ਇਹਦੇ ਵਿੱਚੋਂ ਤੁਸੀਂ 20 ਗ੍ਰਾਮ ਗੁੜ ਇਹ ਮਿਕਸ ਕਰਕੇ ਮੋਟੀ ਗੋਲੀਆਂ ਜਿਹੀਆਂ ਬਣਾ ਲਓ ਭਾਵੇਂ। ਜਾਂ ਐਂ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਐਂ ਲੈ ਕਰੋ। ਇਹ ਵੀ ਅਰਥਰਾਈਟਸ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਮੋਟਾਪਾ ਦੂਰ ਕਰਨਾ ਹੈਗਾ ਉਹ ਮਗਾਂ ਦਾ ਚੂਰਨ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਮਗਾਂ ਦਾ ਚੂਰਨ 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਤੁਸੀਂ ਲੈ ਲਓ 1 ਚਮਚਾ ਸ਼ਹਿਦ। 1 ਪਾਣੀ ਦੇ ਗਲਾਸ ਗਰਮ ਪਾਣੀ ਲੈਣਾ। ਗਰਮ ਪਾਣੀ ਦੇ ਵਿੱਚ 1 ਚਮਚਾ ਸ਼ਹਿਦ ਦਾ ਘੋਲ ਲਓ। 1 ਨਿੰਬੂ ਨੂੰ ਜੋੜ ਕੇ ਮਗਾਂ ਦਾ ਚੂਰਨ ਤੁਸੀਂ 1 ਚਮਚਾ ਲੈ ਕੇ
ਕੇ ਉੱਪਰ ਤੇ ਸ਼ਹਿਦ ਵਾਲਾ ਨਿੰਬੂ ਵਾਲਾ ਪਾਣੀ ਪੀ ਲੈਣਾ ਜੀ। ਇਹਦੇ ਨਾਲ ਬਹੁਤ ਛੇਤੀ ਆਪਣੇ ਫਰਕ ਪੈਂਦਾ ਜੀ। ਜਾਂ ਫਿਰ ਲੈਣਾ ਤੁਸੀਂ ਹਰੜਾਂ ਲੈਣੀਆਂ ਹੈਗੀਆਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ, ਗਲੋ। ਇਹ ਆਪਣੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਕੋਸੇ ਪਾਣੀ ਨਾਲ ਲੈਣਾ ਹੈਗਾ ਜੀ। ਇਹ ਨੁਸਖਾ ਤੁਹਾਨੂੰ ਜਿਹਨਾਂ ਨੂੰ ਕੋਲੈਸਟਰੋਲ ਹੈਗਾ ਉਹੀ ਨੁਸਖਾ ਇਹ ਯੂਜ਼ ਕਰ ਸਕਦੇ ਹੈਗੇ। ਹਰੜਾਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ, ਗਲੋ ਬਰਾਬਰ ਲੈਣੀਆਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਅੱਛਾ, ਇਹ ਫਿਰ ਜਿਹੜੀ ਮੂਲੀ ਹੁੰਦੀ ਹੈ ਜੀ, ਮੂਲੀ ਆਪਣੇ 2 ਚਮਚੇ ਸ਼ਹਿਦ ਦੇ ਲੈ ਲਓ, ਅੱਧੀ ਮੂਲੀ ਲੈ ਲਓ। ਇਹ ਸ਼ਹਿਦ ਮਾ ਡੁਬੋ ਕੇ ਤੁਸੀਂ ਉਹਨੇ ਮੂਲੀ ਖਾਣੀ ਹੈਗੀ। ਇਹਦੇ ਨਾਲ ਹੀ ਮੋਟਾਪੇ ਨਾਲ ਫਰਕ ਪੈ ਜਾਂਦਾ। ਜਾਂ ਫਿਰ ਬਾਇਬਡਿੰਗ ਲੈਣੀ ਹੈਗੀ, ਦੂਸਰਾ ਇਲਾਜ ਹੈਗਾ ਬਾਇਬਡਿੰਗ, ਸੌਂਫ ਤੇ ਕਾਲਾ ਨੂੰ। ਇਹ ਬਰਾਬਰ ਲੈ ਕੇ ਤਿੰਨੇ ਚੀਜ਼ਾਂ 1 ਚਮਚਾ ਤੁਸੀਂ ਲੱਸੀ ਦੇ ਵਿੱਚੋਂ ਮਿਕਸ ਕਰਕੇ, ਦਹੀਂ ਦੀ ਲੱਸੀ ਲੈ ਕੇ ਉਹਦੇ ਵਿੱਚੋਂ ਮਿਕਸ ਕਰਕੇ ਇਹ ਪੀਣਾ ਹੈਗਾ ਜੀ। ਜਾਂ ਇਹਦੇ ਭਾਰ ਘਟਾਉਣੇ ਵਾਸਤੇ ਹੌਲੋਂ, ਕਲੌਂਜੀ, ਮੇਥੀ, ਅਜਵੈਨ, ਇਹ ਦਰਦਾਂ ਵਾਸਤੇ ਵੀ ਠੀਕ ਹੈ ਜੀ, ਭਾਰ ਘਟਾਉਣੇ ਵਾਸਤੇ ਵੀ ਠੀਕ ਹੈਗੀ। 1 ਚਮਚਾ ਤੁਸੀਂ ਆਪਣੇ ਕਾੜਾ ਜਿਹਾ ਬਣਾ ਕੇ ਇਹਦਾ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬੱਚਾ ਜੰਮਿਆ ਸੀਗਾ ਉਹਦੇ ਬਾਅਦ ਉਹਦੀ ਪੇਟ ਦੀ ਚਰਬੀ ਨਹੀਂ ਘਟਦੀ ਹੈਗੀ, ਉਹਦਾ ਤੁੰਮਾ ਹੁੰਦਾ ਜੀ, ਤੁੰਮੇ ਦੀ ਤੁੰਮੇ ਨੂੰ ਪੀ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਢਿੱਡ ਤੇ ਮਲੇ ਜੀ। ਇਹਦੇ ਨਾਲ ਆਪਣੇ ਜਿਹੜੀ ਉਹਨਾਂ ਦੀ ਪੇਟ ਦੀ ਚਰਬੀ ਹੈ ਉਹ ਠੀਕ ਹੋ ਜੂਗੀ ਇਹਦੇ ਨਾਲ। ਅੱਛਾ, ਜਿਹੜੇ ਕਹਿੰਦੇ ਸੀਗੇ ਮੇਰੇ ਐਗਜ਼ੀਮਾ ਜਿਹਾ ਹੈਗਾ, ਉਹ ਭੈਣ ਜੀ ਨੇ ਦੱਸਿਆ ਸੀਗਾ ਵੀ ਆਪਣੇ ਰੇਡੀਓ ਤੇ ਉਹ ਮੁਸਲਮਾਨ ਦੇ ਕਹਿੰਦਾ ਹੈਗਾ, ਇੱਕ ਭਾਈ ਨੇ ਪੁੱਛਿਆ ਮੈਂ ਹੈਲਪ ਕਰਨੀ ਉਹਦੇ ਨਾਰੀਅਲ ਦਾ ਤੇਲ ਲੈਣਾ। ਉਹ ਤੁਸੀਂ ਆਪਣੇ 100 ਗ੍ਰਾਮ ਨਾਰੀਅਲ ਦਾ ਤੇਲ ਹੋਊਗਾ ਤੇ 4-5 ਟਿੱਕੀਆਂ, ਅੱਧਾ ਕਿਲੋ ਮਾ ਤਾਂ ਉਹਦਾ ਕੁਛ ਵੀ ਨਹੀਂ ਪਤਾ ਲੱਗਦਾ ਜੀ ਨਾਰੀਅਲ ਦੇ ਤੇਲ ਵਾ। 100 ਗ੍ਰਾਮ ਨਾਰੀਅਲ ਦਾ ਤੇਲ, 4-5 ਟਿੱਕੀਆਂ ਨਸ਼ਾਦਤ ਦੀ, ਉਹ ਨਾ ਸੌਰੀ ਮੁਸ਼ਕਪੂਰ ਦੀਆਂ ਨਸ਼ਾਦਤ ਦੀਆਂ। 100 ਜਾਂ 150 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈ ਕੇ ਮੁਸ਼ਕਪੂਰ ਦੀਆਂ 4-5 ਟਿੱਕੀਆਂ ਮਿਕਸ ਕਰਕੇ ਉਹ ਤੁਸੀਂ ਲਗਾਉਣਾ ਜੀ ਇਹਦੇ। ਬਾਕੀ ਹੋਰ 2 ਇਲਾਜ ਮੈਂ ਦੱਸਦਾ ਹੈਗਾ। ਇਹ ਨਸ਼ਾਦਤ ਨੂੰ ਨਿੰਬੂ ਦੇ ਰਸ ਦੇ ਵਿੱਚੋਂ ਮਿਕਸ ਕਰਕੇ ਇਹ ਤੁਸੀਂ ਲਗਾ ਸਕਦੇ ਹੈਗੇ ਜੀ ਇਹਦੇ ਉੱਤੇ ਜਿਹੜਾ ਐਗਜ਼ੀਮਾ ਜਿਹਾ ਹੈਗਾ। ਜਾਂ ਸੁਹਾਗਾ ਲੈਣਾ ਹੈਗਾ, ਜੈਫਲ ਲੈਣਾ ਹੈਗਾ, ਗੰਧਕ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਜੀ। ਸੁਹਾਗਾ, ਜੈਫਲ ਜਿਹਨੂੰ ਨਟਮੈਗ ਵੀ ਕਹਿੰਦੇ ਹੈਗੇ, ਗੰਧਕ ਪਾਊਡਰ, ਇਹ 10-10 ਗ੍ਰਾਮ ਲੈ ਕੇ ਰੱਖ ਲਓ ਤੁਸੀਂ। ਇਹਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਪੇਸਟ ਜਿਹਾ ਬਣਾ ਲਓ, ਮੱਲਮ ਜੀ ਬਣਾ ਲਓ ਇਹਦੀ। ਇਹ ਤੁਸੀਂ ਆਪਣੇ ਲਗਾਉਣੀ ਹੈ ਉਹਦੇ ਉੱਤੇ। ਤੇ ਇਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਹਲਦੀ ਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਖਾ ਸਕਦੇ ਹੈਗੇ ਜਿਹਨਾਂ ਨੂੰ ਦਰਦ ਐਗਜ਼ੀਮਾ ਹੋਇਆ ਵਾ, ਦਰਦ ਜਿਹਾ ਹੋਈ ਵੀ ਹੈਗੀ। ਇਹ ਖਾਣੇ ਨਾਲ ਵੀ ਆਪਣੇ ਜਿਹੜੇ ਬਲੱਡ ਉਹਦਾ ਕਲੀਨ ਹੋ ਜਾਊਗਾ ਜੀ। ਅੱਧਾ ਚਮਚਾ ਹਲਦੀ ਦਾ ਤੇ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਖਾ ਲਿਆ ਕਰੇ ਰੋਜ਼। ਇਹ ਤੇ ਨਿੰਬ ਦਾ ਤੇਲ ਵੀ ਲਗਾ ਸਕਦੇ ਹਾਂ, ਕਈ ਵਾਰ ਨਿੰਬ ਦਾ ਤੇਲ ਨਾਲੇ ਫਰਕ ਪੈ ਜਾਂਦਾ ਜੀ, ਲਗਾਉਣੇ ਮਤਲਬ ਕੋਈ ਹੱਦ। ਜਿਹੜੇ ਕਹਿੰਦੇ ਸੀਗੇ ਜਿਹੜੇ ਕਹਿੰਦੇ ਜ਼ਖਮ ਜਿਹਾ ਹੋਇਆ ਵਾ ਹੈਗਾ ਮੁੰਡੇ ਦੀ ਅੱਖ ਦੇ ਕੋਲ, ਬੰਦ ਹੁੰਦਾ ਨਹੀਂ, ਉਹ ਇਕੱਲਾ ਸ਼ਹਿਦ ਵੀ ਲਗਾ ਲਿਆ ਕਰੇ ਜੀ। ਵੈਸਲੀਨ ਨਾਲੋਂ ਤਾਂ ਸ਼ਹਿਦ ਲਗਾ ਲਿਆ ਕਰੇ, ਉਹਦੇ ਨਾਲ ਫਰਕ ਪੈ ਜਾਊਗਾ। ਜਾਂ ਆਪਣੇ ਗੈਂ ਦੇ ਘੀ ਦਾ ਲੈ ਕੇ 1 ਕੱਪ, ਉਹਦੇ ਵਿੱਚੋਂ ਤੁਸੀਂ 25 ਗ੍ਰਾਮ ਨਿੰਬ ਦੇ ਪੱਤੇ ਮਿਕਸ ਕਰਕੇ ਇਹਨਾਂ ਨੂੰ ਫਰਾਈ ਪੈਨ ਮਾ ਪਾ ਕੇ ਅੱਗ ਤੇ ਰੱਖ ਦੇਣਾ ਜੀ, ਹੌਲੀ ਮੀਡੀਅਮ ਆਂਚ ਤੇ। ਉਹ ਜ਼ਿਆਦਾ ਐਨ ਪੱਤੇ ਆਪਣੇ ਸੜ ਜੇ ਵੀ ਉਹਦੇ ਵਿੱਚੋਂ ਘੀ ਦੇ ਵਿੱਚੋਂ, ਉਹਨੂੰ ਘੋਟ ਕੇ ਸਵਾਰ ਕੇ ਐਨ ਮੱਲਮ ਜੀ ਉਹਨੇ ਬਣਾ ਲਵੇਂ, ਉਹ ਲਗਾਵੇਂ ਜੀ। ਉਹਦੇ ਨਾਲ ਵੀ ਆਪਣੇ ਜਿਹੜਾ ਜ਼ਖਮ ਹੁੰਦਾ ਉਹ ਭਰ ਜਾਂਦਾ ਜੀ ਉਹਦੇ 'ਚ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਨਹੀਂ ਆਉਂਦਾ ਹੈਗਾ, ਉਹ ਤਾਂ ਆਪਣੇ 5-6 ਛੋਟੀ ਇਲਾਇਚੀਆਂ ਜੀ ਪਾਣੀ ਦੇ ਵਿੱਚੋਂ 5-6 ਜਾਂ ਅੱਧਾ ਚਮਚਾ ਪੀਸੀਆਂ ਵੀ ਇਲਾਇਚੀਆਂ ਦਾ ਤੇ ਥੋੜੀ ਮਿਸ਼ਰੀ ਮਿਲਾ ਕੇ ਉਹ ਠੰਡੇ ਪਾਣੀ ਵਿੱਚ ਪਾ ਕੇ ਪੀਏ ਕਰੇ। ਜਾਂ ਫਿਰ ਆਪਣੇ 1 ਕੱਪ ਤੁਸੀਂ ਦੁੱਧ ਲੈ ਲਓ, 1 ਕੱਪ ਪਾਣੀ ਲੈ ਲਓ, 10 ਵਿੱਚੋਂ ਕਾਲੀਆਂ ਇਲਾਇਚੀਆਂ ਜਿਹੜੀਆਂ ਛੋਟੀਆਂ ਵੱਡੀਆਂ ਇਲਾਇਚੀਆਂ ਜਿਹਨੂੰ ਕਹਿੰਦੇ ਜੀ, ਉਹ ਉਬਾਲਣੀਆਂ ਚੰਗੀ ਤਰ੍ਹਾਂ। ਜਦ 1 ਕੱਪ ਰਹਿ ਜਾਵੇ ਉਹ ਤੁਸੀਂ ਆਪਣੇ ਪੀਏ ਕਰੋ, ਇਹਦੇ ਨਾਲ ਪਿਸ਼ਾਬ ਖੁੱਲ ਜਾਂਦਾ ਜੀ। ਫਿਰ ਪਾਈਨਐਪਲ ਦਾ ਜੂਸ, ਇਹਦੇ ਵਿੱਚੋਂ ਤੁਸੀਂ 4 ਚਮਚਾ ਛੋਟੀ ਇਲਾਇਚੀਆਂ ਦਾ ਪਾਊਡਰ ਮਿਕਸ ਕਰਕੇ ਦਿਨ ਮਾ ਤੁਸੀਂ 2-3 ਵਾਰੀ ਇਹ ਪੀਓ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਅਸਗੰਧ ਦਾ ਚੂਰਨ ਜਿਹੜਾ ਹੁੰਦਾ 1.5 ਚਮਚਾ, ਇਹ ਆਪਣੇ ਪਾਣੀ ਮਾ ਉਬਾਲ ਕੇ ਚਾਹ ਕਾੜਾ ਜਿਹਾ ਬਣਾ ਕੇ ਤੁਸੀਂ ਇਹ ਪੀਓ। ਜਾਂ ਅਰਜਨ ਦਾ ਪਾਊਡਰ ਜਿਹੜਾ ਹੁੰਦਾ ਜੀ, ਉਹ ਤੁਸੀਂ 1.5 ਚਮਚੇ ਦਾ ਕਾੜਾ ਬਣਾ ਕੇ ਉਹ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਔਲਿਆਂ ਦਾ ਚੂਰਨ ਲੈਣਾ ਹੈਗਾ 10 ਗ੍ਰਾਮ, ਕਲਮੀ ਛੋਰਾ ਲੈਣਾ ਹੈਗਾ 1 ਗ੍ਰਾਮ, ਇਹ ਤੁਸੀਂ ਆਪਣੇ ਲੇਪ ਜਿਹਾ ਕਰਕੇ ਇਹਦਾ ਪਾਣੀ ਨੂੰ ਥੋੜਾ ਜਿਹਾ ਪਾ ਕੇ ਲੇਪ ਜਿਹਾ ਕਰਕੇ ਆਪਣੇ ਧੁੰਨੀ ਦੇ ਉੱਤੇ ਮਾਲਿਸ਼, ਇਹਦੀ ਪੇਸਟ ਜਿਹਾ ਲਗਾਉਣਾ ਹੈਗਾ ਜੀ ਇਹਦਾ, ਇਹਦੇ ਨਾਲ ਵੀ ਪਿਸ਼ਾਬ ਖੁੱਲ ਜਾਂਦਾ ਹੈਗਾ। ਜਾਂ ਫਿਰ 1 ਜੀਰਾ ਤੇ ਮਿਸ਼ਰੀ ਇਹ ਮਿਕਸ ਕਰਕੇ ਤੁਸੀਂ ਲਗਾਓ। ਮੂਲੀਆਂ ਦਾ ਪਾਣੀ ਪੀਓ ਜੀ, ਮੂਲੀਆਂ ਦੇ ਪੱਤਿਆਂ ਸਮੇਤ ਪਾਣੀ ਪੀਓ, ਇਹਦੇ ਨਾਲ ਵੀ ਆਪਣੇ ਪਿਸ਼ਾਬ ਖੁੱਲ ਜਾਂਦਾ ਹੈਗਾ। ਜਾਂ ਫਿਰ ਆਪਣੇ ਤੁਸੀਂ ਅਰੰਡੀ ਦਾ ਤੇਲ 3 ਚਮਚੇ ਅਰੰਡੀ ਦਾ ਤੇਲ ਇਹ ਗਰਮ ਪਾਣੀ ਨਾਲ ਪਾ ਕੇ ਇਹ ਪੀਓ, ਇਹਦੇ ਨਾਲ ਪਿਸ਼ਾਬ ਆ ਜਾਊਗਾ ਜੀ ਫਟਾਫਟ। ਜਾਂ ਔਲਿਆਂ ਦੇ ਰਸ ਦੇ ਵਿੱਚ ਮਿਸ਼ਰੀ ਮਿਲਾ ਕੇ ਪੀਓ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ, ਇਹਦੇ ਨਾਲ ਪਿਸ਼ਾਬ ਆ ਜਾਂਦਾ ਜੀ। ਇਹ ਕਤੀਰਾ ਗੋਂਦ ਖਾਣੇ ਨਾਲ, ਕਤੀਰਾ ਗੋਂਦ 2 ਚਮਚੇ ਰਾਤ ਨੂੰ ਭਿਓ ਕੇ ਰੱਖ ਦਿਓ, ਵਿੱਚ ਕੁਝ ਮਿਸ਼ਰੀ ਮਿਲਾ ਕੇ ਇਹ ਤੁਸੀਂ ਪੀਓ ਜੀ। ਜਾਂ ਫਿਰ ਗੰਨੇ ਦੇ ਰਸ ਦੇ ਵਿੱਚ 1 ਨਿੰਬੂ ਨੂੰ ਜੋੜ ਕੇ ਇਹ ਪੀਓ, ਇਹਦੇ ਨਾਲ ਵੀ ਪਿਸ਼ਾਬ ਖੁੱਲ ਜਾਂਦਾ ਜੀ। ਬਾਕੀ ਨਹੀਂ ਤਾਂ ਫਿਰ ਦੂਜਾ ਤਾਂ ਹੀ ਹੋ ਜੀ
ਜੀ ਭਖੜਾ, ਕਲਮੀ ਸ਼ੋਰਾ ਤੇ ਜੌਂ ਖਾਰ। ਭਖੜਾ, ਕਲਮੀ ਸ਼ੋਰਾ, ਜੌਂ ਖਾਰ ਤਿੰਨੇ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ ਇਹ। ਤੇ ਇਹਦਾ 1 ਚਮਚਾ ਤੁਸੀਂ ਆਪਣੇ ਰੋਜ਼ ਲੈਣਾ ਹੈਗਾ। ਇਹ ਸਾਰਾ ਪਿਸ਼ਾਬ ਐਨ ਚਾਲੂ ਰੱਖੂਗਾ ਜੀ। ਇਹ ਜੇ ਕੋਈ ਕਿਡਨੀ ਮਾ ਵੀ ਪ੍ਰੋਬਲਮ ਹੋਈ ਉਹਨੂੰ ਵੀ ਠੀਕ ਕਰ ਦੂਗਾ। ਜੇ ਨਹੀਂ ਤੁਹਾਨੂੰ ਇੱਥੇ ਕਲਮੀ ਸ਼ੋਰਾ ਮਿਲਦਾ ਤਾਂ ਤੁਸੀਂ ਆਪਣੇ ਨਾ ਜੌਂ ਖਾਰ ਨਹੀਂ ਮਿਲਦੀ ਤਾਂ ਤੁਸੀਂ ਆਪਣੇ ਜੌਂ ਦਾ 1 ਮੁੱਠੀ ਰਾਤ ਨੂੰ ਭਿਓ ਕੇ ਰੱਖ ਦਿਓ। ਉਹ ਸਵੇਰ ਨੂੰ ਉਬਾਲ 1 ਗਲਾਸ ਪਾਣੀ 'ਚ, 1.5 ਗਲਾਸ ਪਾਣੀ 'ਚ ਜਾਂ 1 ਗਲਾਸ ਰਹਿ ਜਾਵੇ ਪਾਣੀ ਉਬਾਲ ਕੇ, ਉਹਦੇ ਨਾਲ ਤੁਸੀਂ ਭਖੜਾ ਤੇ ਕਲਮੀ ਸ਼ੋਰਾ ਲਓ। ਜੇ ਨਹੀਂ ਵੀ ਕਲਮੀ ਸ਼ੋਰਾ ਮਿਲਦਾ ਤਾਂ ਇਕੱਲਾ ਹੀ ਭਖੜਾ ਲਈ ਚੱਲੋ ਜੌਂ ਦੇ ਪਾਣੀ ਨਾਲ। ਉਹ ਵੀ ਆਪਣੇ ਪਿਸ਼ਾਬ ਨੂੰ ਰੈਗੂਲਰ ਲੈਣਾ ਹੈਗਾ ਜੀ। ਇਹ ਭਖੜਾ ਇਹ ਪਿਸ਼ਾਬ ਦੀ ਕਿਸੇ ਕਿਸਮ ਦੀ ਪ੍ਰੋਬਲਮ ਹੋਵੇ ਉਹਨੂੰ ਹਟਾ ਦਿੰਦਾ ਹੁੰਦਾ ਜੀ। ਬਾਕੀ ਸਿਓ ਦੇ ਰਸ ਦੇ ਵਿੱਚੋਂ ਐਪਲ ਦਾ ਰਸ ਜਿਹੜਾ ਹੁੰਦਾ ਇਹ ਤੁਸੀਂ 2 ਚਮਚੇ ਵਿੱਚੋਂ ਅਦਰਕ ਦਾ ਰਸ ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ। ਜੇ ਆਪਣੇ ਤਾਜ਼ੇ ਬਾਥੂ ਜਿਹੜਾ ਹੁੰਦਾ ਬਾਹਰ ਬਾਥੂ ਉਹ ਤੁਸੀਂ ਆਪਣੇ ਅੱਧਾ ਕੁ ਗਲਾਸ ਬਾਥੂ ਦਾ ਤੇ 4-5 ਚਮਚੇ ਵਿੱਚ ਔਲਿਆਂ ਦਾ ਰਸ, 1 ਚੁਟਕੀ ਸੁੰਢ ਦੀ ਇਹ ਮਿਲਾ ਕੇ ਤੁਸੀਂ ਆਪਣੇ ਰੋਜ਼ ਪੀਓ। ਫਿਰ ਨਾਰੀਅਲ ਦੇ ਪਾਣੀ ਨਾਲ ਆਪਣੇ ਪਿਸ਼ਾਬ ਖੁੱਲ ਜਾਂਦਾ ਜੀ। ਨਾਰੀਅਲ ਦਾ ਪਾਣੀ ਪੀਓ ਇਹਦੇ ਵਿੱਚੋਂ। ਫਿਰ ਉਹ ਦੱਸਦੇ ਹੁੰਦੇ ਜੇ ਕੋਰਨ ਸਿਲਕ ਹੁੰਦੀ ਜਿਹੜੀ ਮੱਕੀ ਦੇ ਬਾਲ ਜੇ ਹੁੰਦੇ ਛੱਲੀਆਂ ਦੇ ਉੱਤੇ, ਇਹ ਚੀਨਿਆਂ ਦੀ ਸਟੋਰ 'ਚ ਮਿਲ ਜੂਗੀ ਜੀ। ਕੋਰਨ ਸਿਲਕ ਜਾਂ ਨੈਚੁਰਲ ਫੂਡ ਜਿਹੜਾ ਹੁੰਦਾ ਉਹਦਾ ਵਿੱਚੋਂ ਛੱਲੀਆਂ ਦੇ ਬਾਲ ਜੇ ਮਿਲ ਜਾਂਦੇ ਆ ਜੀ ਸੁੱਕੇ ਸੁਕਾਏ। ਉਹ ਤੁਸੀਂ ਆਪਣੇ 2-3 ਛੱਲੀਆਂ ਦੀ ਉਹਨੇ ਅੰਦਾਜ਼ੇ ਨਾਲ ਉਹ ਪਾਣੀ ਉਬਾਲ ਕੇ ਉਹ ਪੀਓ ਜੀ। ਉਹਦੇ ਨਾਲ ਵੀ ਆਪਣੇ ਪਿਸ਼ਾਬ ਜਿਹੜਾ ਖੁੱਲ ਕੇ ਆਉਣ ਲੱਗ ਜਾਂਦਾ ਜੀ। ਜਿਹੜੇ ਕਹਿੰਦੇ ਸੀ ਅੱਗੇ ਸਿਆਟਿਕਾ ਪੇਨ ਜਿਹਨੂੰ ਦੱਸਦੇ ਜੀ, ਸਿਆਟਿਕਾ ਪੇਨ ਵਾਸਤੇ ਤੁਹਾਨੂੰ ਜਿਹੜੇ ਬਣੀਆਂ ਬਣਾਈਆਂ 2 ਦਵਾਈਆਂ ਹੈਗੀਆਂ ਜੀ। ਬਣੀਆਂ ਬਣਾਈਆਂ ਮਿਲ ਜਾਣਗੀਆਂ ਤੁਹਾਨੂੰ ਸਟੋਰ 'ਚੋਂ, ਆਯੁਰਵੈਦਿਕ ਸਟੋਰ 'ਚੋਂ ਮਿਲੂਗੀਆਂ ਪਰ ਤੁਹਾਨੂੰ, ਜਾਂ ਤੁਸੀਂ ਆਪਣੇ ਆਰਡਰ ਦੇ ਕੇ ਵੀ ਸ਼ਾਇਦ ਮੰਗਵਾ ਸਕਦੇ ਹੈਗੇ। ਹੱਬੇ ਅਸਗੰਧ ਹੈ ਜੀ, ਹੱਬੇ ਅਸਗੰਧ ਯੂਨਾਨੀ ਦਵਾਈ ਹੈਗੀ। ਇਹਦੀਆਂ ਆਪਣੇ 2 ਗੋਲੀਆਂ ਤੁਸੀਂ ਜਾਂ ਜਿਸ ਤਰ੍ਹਾਂ ਤੁਸੀਂ ਸ਼ੀਸ਼ੀ ਦੇ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ ਤੁਸੀਂ ਲੈਣੀ ਹੈਗੀ। ਜੇ ਸਾਰੇ ਜ਼ਿਆਦਾ ਹੀ ਹੈਗੀ ਤਾਂ ਤੁਸੀਂ 2 ਗੋਲੀਆਂ ਵੀ ਕਰ ਸਕਦੇ, ਨਹੀਂ ਤਾਂ ਇੱਕ ਗੋਲੀ ਤੇ ਸਟਾਰਟ ਕਰਕੇ ਦੇਖ ਲਓ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਇੱਕ ਹੈਗੀ ਹੱਬੇ ਸਰੰਜਾਂ, ਇਹ ਵੀ ਤੁਹਾਨੂੰ ਬਣੀ ਬਣਾਈ ਮਿਲ ਜੂਗੀ ਜੀ। ਇਹ ਕਿਸੇ ਗੋਡਿਆਂ ਦਾ ਦਰਦ ਹੋਵੇ, ਸਿਆਟਿਕਾ ਹੋਵੇ, ਜੋੜਾਂ ਮਾ ਦਰਦ ਹੋਵੇ, ਇਹ ਵਧੀਆ ਚੀਜ਼ ਹੈਗੀ ਜੀ। ਇਹ ਤੁਸੀਂ ਜਿਸ ਤਰ੍ਹਾਂ ਸ਼ੀਸ਼ੀ ਦੇ ਉੱਤੇ ਲਿਖੀ ਵੀ ਹੋਊਗੀ ਜਿਸ ਤਰ੍ਹਾਂ ਖੁਰਾਕ ਦੇ ਉਸ ਤਰ੍ਹਾਂ ਤੁਸੀਂ ਯੂਜ਼ ਕਰੋ। ਜੇ ਸਿਆਟਿਕਾ ਪੇਨ ਨੂੰ ਤੇ ਕਿਸੇ ਕਿਸਮ ਦਾ ਜੋੜਾਂ ਮਾ ਦਰਦ ਹੋਵੇ, ਬੈ ਦਾ ਜਿਸ ਤਰ੍ਹਾਂ ਦਰਦ ਕਹਿੰਦੇ ਉਹਨੂੰ ਠੀਕ ਕਰਨੇ ਵਾਲੀ ਚੀਜ਼ ਹੈਗੀ ਜੀ। ਬਾਕੀ ਜਿਹੜੇ ਕਹਿੰਦੇ ਸੀਗੇ ਉਹਨੇ ਗਿੱਟੇ ਪੈ ਜੇ ਸੁੱਜਦੇ ਹੈਗੇ, ਇਹ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਇਹਦੀ ਮਾਲਿਸ਼ ਕਰੇ ਜੀ, ਜਾਂ ਹਲਦੀ ਤੇ ਫਟਕੀ ਮਿਲਾ ਕੇ ਇਹਦੀ ਮਾਲਿਸ਼ ਕਰੇ ਤੁਸੀਂ। 1 ਚਮਚਾ ਤੁਸੀਂ ਸੁੰਡ ਦਾ ਇਹ ਦੁੱਧ ਮਾ ਪਾ ਕੇ ਤੁਸੀਂ ਉਹਨੇ ਉਬਾਲ ਕੇ ਪੀ ਵੀ ਸਕਦੇ ਹੈਗੇ। ਤਰਬੂਜ ਦੇ ਰਸ ਦੇ ਵਿੱਚੋਂ ਤੁਸੀਂ ਕਾਲੀ ਮਿਰਚਾਂ ਪਾ ਕੇ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ ਜੀ, ਜਿਨ੍ਹਾਂ ਦੇ ਸੋਜਾ ਜਾਏਗਾ ਸਰੀਰ ਦੇ ਉੱਤੇ। ਜਾਂ ਪੱਤਾ ਗੋਭੀ ਦਾ ਰਸ, ਫੁੱਲ ਗੋਭੀ ਦਾ ਰਸ, ਚਿਕੰਦਰ ਦਾ ਰਸ ਇਹ ਬਰਾਬਰ ਲੈ ਕੇ ਤਿੰਨਾਂ ਦਾ 1 ਗਲਾਸ ਬਣਾ ਲਵੇਂ। ਇਹ ਆਪਣੇ ਪੀਏ ਕरें ਜੀ। ਇਹਦੇ ਨਾਲ ਵੀ ਆਪਣੇ ਸਰੀਰ ਮਾ ਤੇ ਸੋਜਾ ਘਟ ਜਾਂਦਾ ਜੀ। ਜਾਂ ਫਿਰ ਆਪਣੇ 1 ਕੱਪ ਹਲਦੀ ਦੇ ਵਿੱਚ ਅੱਧਾ ਚਮਚਾ 1 ਕੱਪ ਗਰਮ ਪਾਣੀ ਮਾ ਅੱਧਾ ਚਮਚਾ ਹਲਦੀ ਦਾ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਗੂਗਲ ਦੀਆਂ ਗੋਲੀਆਂ ਖਾਣੇ ਤੇ ਸੋਜਾ ਹਟ ਜਾਂਦਾ, ਕਹਿੰਦੇ ਜੀ ਜੋੜਾਂ ਮਾ ਜਿਹੜਾ ਦਰਦ ਹੈ ਉਹ ਹਟ ਜਾਂਦਾ ਜੀ ਇਹਦੇ ਨਾਲ। ਬਾਕੀ ਜਿਹੜੀ ਸਿਆਟਿਕਾ ਵਾਲੇ ਹੋਰ ਕਹਿੰਦੇ ਰੀਹ ਦਾ ਦਰਦ ਹੈ ਜਿਹਨਾਂ ਨੂੰ, ਹੋਰ ਜੇ ਘਰੇਲੂ ਦਵਾਈਆਂ ਉਹ ਦੱਸਦਾ ਤੁਹਾਨੂੰ ਜੀ। ਉਹ ਤਾਂ ਪਹਿਲਾਂ ਜਿਹੜੀ ਬਣੀਆਂ ਬਣਾਈਆਂ ਤੁਹਾਨੂੰ ਦੱਸੀਆਂ ਉਹ ਦੱਸੀਆਂ ਹੈਗੀਆਂ। ਰੀਹ ਦੇ ਦਰਦ ਵਾਸਤੇ ਉਹਨੇ ਸਿਆਟਿਕਾ ਜਿਹਨੂੰ ਕਹਿੰਦੇ ਇਹਦਾ ਕੂੜਾ ਛਾਲ ਲੈਣੀ ਹੈਗੀ, ਕੂੜਾ ਸੱਕ, ਮਿੱਠੀਆਂ ਸਰੰਜਾਂ, ਨਗੌਰੀ, ਅਸਗੰਧ ਨਗੌਰੀ। ਇਹ ਡਿਫਰੈਂਟ ਚੀਜ਼ ਹੈ, ਥੋੜੀ ਵਧੀਆ ਹੁੰਦੀ ਹੈ। ਜੇ ਅਸਗੰਧ ਨਗੌਰੀ ਕਹਿ ਕੇ ਤੁਸੀਂ ਲਾਓਗੇ, ਆਮ ਅਸਗੰਧ ਨਾਲੋਂ ਥੋੜੀ ਜ਼ਿਆਦਾ ਕਰਾਰੀ ਹੈ ਜੀ ਅਸਗੰਧ ਨਗੌਰੀ। ਤੇ ਸੁੰਡ, ਇਹ 4 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਫਿਰ ਆਪਣੇ ਤੁਸੀਂ ਤੁਹਾਡਾ ਕੜਾਹ ਬਣਾ ਲੈਣਾ ਹੈਗਾ ਤੇ ਇਹਦਾ 1 ਚਮਚਾ ਤੁਸੀਂ 1 ਜਾਂ 1.5 ਚਮਚਾ ਤੁਹਾਡੇ ਕੜਾਹ ਦੇ ਵਿੱਚ ਮਿਲਾ ਕੇ ਰੋਜ਼ ਖਾਣਾ ਜੀ। ਮਿੱਠੀਆਂ ਸਰੰਜਾਂ, ਇਹਦਾ ਦੁਬਾਰਾ ਬੋਲ ਦਿੰਦਾ ਮੈਂ, ਕੂੜਾ ਛਾਲ ਜਾਂ ਕੂੜਾ ਸੱਕ ਕਹਿੰਦੇ ਹੈਗੇ ਆ। ਕੜੱਤਨ ਤੇ ਹੁੰਦਾ ਥੋੜਾ, ਤਾਂ ਮੈਂ ਤੁਹਾਨੂੰ ਕਹਿੰਦਾ ਕੜਾਹ ਮਾ ਬਣਾ ਕੇ ਖਾਇਓ ਜੀ। ਹਾਂਜੀ, ਅਸਗੰਧ ਨਗੌਰੀ ਹੈਗੀ, ਸੁੰਡ ਹੈਗੀ ਤੇ ਮਿੱਠੀਆਂ ਸਰੰਜਾਂ 4 ਚੀਜ਼ਾਂ ਹੈਗੀ। ਤੇ ਇਹਦੇ ਵਿੱਚੋਂ ਛੁਆਰੇ ਚੰਗੇ ਰਹਿੰਦੇ ਹੈਗੇ ਜੀ। ਛੁਆਰੇ ਖਾਓ ਤੁਸੀਂ ਇਹਦੇ ਵਿੱਚ ਜਿਹਨਾਂ ਨੂੰ ਰੀਹ ਦਾ ਦਰਦ ਹੈਗਾ ਉਹ ਚੰਗੇ ਰਹਿੰਦੇ ਹੈਗੇ। ਜਾਂ ਫਿਰ ਤੁਸੀਂ ਰਿੰਡ ਦੇ ਬੀਜ ਲੈਣੇ ਹੈਗੇ। ਇਹ 40 ਕੁ ਗ੍ਰਾਮ ਤੁਸੀਂ ਬੀਜ ਲੈ ਲਓ ਸਮਝ ਲਓ, ਤੇ ਇਹਨਾਂ ਦੀ ਖੀਰ ਬਣਾ ਕੇ ਖਾਣੀ ਹੈ ਜੀ। ਅੱਧਾ ਕਿਲੋ ਦੁੱਧ ਮਾ ਘੋਟ ਕੇ ਉਹ ਉਬਾਲਣਾ ਪਾ ਲਓ, ਜਾਂ ਖੀਰ ਜੀ ਬਣ ਗਈ ਉਹ ਆਪਣੇ ਖਾ ਲਓ। ਇਹਦੇ ਨਾਲ ਵੀ ਰੀਹ ਦਾ ਦਰਦ ਹੋ ਜਾਂਦਾ। ਇਹ ਬੈਲੀ ਚੀਜ਼ਾਂ ਦਾ ਪਰਹੇਜ਼ ਰੱਖਣਾ ਇਹਦੇ ਵਿੱਚੋਂ ਜੀ। ਜਿਹੜਾ ਰੀਹ ਦਾ ਦਰਦ ਹੁੰਦਾ, ਆਲੂ, ਚੌਲ, ਮਾਂ ਦੀ ਦਾਲ, ਬੇਸਣ, ਇਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਇਹਦੇ ਵਿੱਚ। ਜਾਂ ਫਿਰ ਆਪਣੇ ਤੁਸੀਂ ਇਹਦੇ ਵਿੱਚ ਕਰ ਸਕਦੇ ਹੈਗੇ ਪਪੀਤਾ ਚੰਗਾ ਰਹਿੰਦਾ ਇਹਦੇ ਵਿੱਚ। ਪਪੀਤਾ ਥੋੜਾ ਜਿਹਾ ਖਾਓ ਤੇ ਵਿੱਚ ਕਰੇਲੇ ਦਾ ਰਸ ਪਾ ਕੇ ਇਹ ਤੁਸੀਂ ਕਰ ਸਕਦੇ। ਓਲੀਵ ਆਇਲ ਦੇ ਵਿੱਚ ਫਟਕੜੀ ਪੀਸ ਕੇ ਥੋੜੀ ਉਹਦੀ ਮਾਲਿਸ਼ ਕਰੇਗਾ ਜਿੱਥੇ ਥਾਰੇ ਦਰਦ ਹੁੰਦਾ ਹੈਗਾ ਲੱਤ ਦੇ ਉੱਤੇ, ਇਹ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਸਿਆਟਿਕਾ ਵਾਸਤੇ ਤੁਸੀਂ ਸੁੰਡ ਲੈਣੀ ਹੈਗੀ, ਤਿਰਫਲਾ ਚੂਰਨ,
ਬਾਇਬਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵੇ ਛਿਲਕੇ, ਸਿੰਧਾ ਨੂਨ, ਇਹ ਸਾਰੀਆਂ ਚੀਜ਼ਾਂ ਲੈ ਕੇ 20-20 ਗ੍ਰਾਮ ਇਕੱਠੀਆਂ ਲੈ ਲਓ ਤੁਸੀਂ ਆਪਣੇ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਹੈਗਾ ਜੀ। ਇਹਦੇ ਵਿੱਚੋਂ ਤੁਸੀਂ ਆਪਣੇ ਰਾਈ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ, ਜਾਂ ਜੇ ਨਹੀਂ ਰਾਈ ਦਾ ਤੇਲ ਮਿਲਦਾ ਕੱਲੀ ਉਹ ਰਾਈ ਲੈ ਕੇ ਉਹਨੂੰ ਪੀ ਕੇ ਪੇਸਟ ਜਿਹਾ ਬਣਾ ਕੇ ਉਹਦਾ ਪਾਣੀ ਪਾ ਕੇ ਉਹ ਲਗਾ ਲਿਆ ਕਰੋ। ਜਾਂ ਫਿਰ ਤੁਸੀਂ ਇਹਦੇ ਵਿੱਚ ਕਰ ਸਕਦੇ ਹਾਂ ਸਿਆਟਿਕਾ ਪੇਨ ਦੇ ਵਿੱਚੋਂ ਔਰੰਜ ਦੇ ਬੀਜ ਲੈਣੇ ਹੈਗੇ 8, ਇਹ ਤੁਸੀਂ 1 ਕੱਪ ਦੁੱਧ ਦੇ ਵਿੱਚ ਬਾਲਣੇ ਪਾ ਦੇਣੇ ਜੀ। 1 ਚਮਚਾ ਇਹਦੇ ਵਿੱਚ ਅਦਰਕ ਦਾ ਰਸ ਪਾਉਣਾ ਹੈਗਾ, 1 ਚਮਚਾ ਦੇਸੀ ਘੀ ਦਾ ਪਾਉਣਾ ਹੈਗਾ। ਐਂ ਜਦ ਉਬਲ ਜਾਵੇ ਇਹ ਤੁਸੀਂ ਪੀ ਲਿਆ ਕਰੋ ਜੀ, ਇਹ ਵੀ ਸਿਆਟਿਕਾ ਪੇਨ ਨੂੰ ਠੀਕ ਕਰ ਦਿੰਦਾ ਜੀ। ਚਲੋ ਜੀ, ਆਹ ਦੰਦਾਂ ਦਾ ਦੱਸ ਦਿੰਦਾ ਮੈਂ, ਜਿਹੜੇ ਕਹਿੰਦੇ ਮੇਰੇ ਮਸੂੜੇ ਫੁੱਲੇ ਪਏ ਹੈਗੇ ਜੀ। 1 ਲੌਂਗ ਲੈ ਲਓ ਤੁਸੀਂ 50 ਗ੍ਰਾਮ ਇਹ ਕਾਲੀ ਮਿਰਚਾਂ ਲੈਣੀਆਂ ਹੈਗੀਆਂ, ਤੇ 20-25 ਗ੍ਰਾਮ ਤੁਸੀਂ ਲੈਣਾ ਹੈਗਾ ਇਹ ਨਸ਼ਾਦਰ ਠਿਕਰੀ, 25 ਗ੍ਰਾਮ ਨਸ਼ਾਦਰ ਠਿਕਰੀ। ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਇਹਦਾ ਤੁਸੀਂ ਮੰਜਨ ਜਾਂ ਬੁੱਟਾਂ ਦੇ ਉੱਤੇ ਲਗਾ ਕੇ ਪਾਣੀ ਬਾਹਰ ਕੱਢ ਦਿਓ। ਇਹ ਪੱਕੀ 100% ਗਰੰਟੀ ਹੈ ਜੀ, ਹਫ਼ਤੇ ਵਿੱਚ ਥਰਾ ਠੀਕ ਹੋ ਜਾਊਗਾ। ਠੀਕ ਹੈ ਜੀ। ਚਲੋ ਜੀ, ਬਾਕੀ ਜਿਹੜੇ ਰਹਿ ਗਏ ਫਿਰ ਸਹੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।